व्यूअर्स वेलकम बैक इन प्रोग्राम जी। डॉक्टर साहब साडे कोल जानवी जी ਦਾ YouTube ਤੇ ਮੈਸੇਜ ਆਇਆ ਹੈ ਜੀ। ਸਾਡੀ ਗੁਰੂ ਗ੍ਰੰਥ ਸਾਹਿਬ ਅਤੇ ਬੁੱਧ ਪੂਜਾ ਵਾਲੀ ਵੀਡੀਓ ਤੇ ਇਹ ਲਿਖਦੇ ਹਨ, ਕਿੰਨਾ ਝੂਠ ਬੋਲੋਗੇ ਤੁਸੀਂ ਲੋਕ। ਮੈਨੂੰ ਖੁਸ਼ੀ ਹੈ ਕਿ ਜ਼ਿਆਦਾਤਰ ਸਿੱਖ ਤੁਹਾਡੀਆਂ ਵੰਡਣ ਵਾਲੀਆਂ ਗੱਲਾਂ ਨੂੰ ਸਮਝਦੇ ਹਨ। ਉਹਨਾਂ ਨੂੰ ਪਤਾ ਹੈ ਕਿ ਤੁਸੀਂ ਆਪਣੀ ਰੰਜਿਸ਼ ਕਾਰਨ ਭਾਰਤ ਨੂੰ ਬਦਨਾਮ ਕਰਦੇ ਹੋ, ਕਿਉਂਕਿ ਤੁਹਾਡੇ ਵਰਗੇ ਲੋਕ ਪੰਜਾਬ ਨੂੰ ਅੱਗ ਵਿੱਚ ਧੱਕ ਕੇ ਆਪ ਬਾਹਰਲੇ ਦੇਸ਼ਾਂ ਵਿੱਚ ਲੁੱਕ ਕੇ ਬੈਠ ਗਏ, ਛੱਡ ਗਏ ਪੰਜਾਬ ਨੂੰ ਬਲਣ ਲਈ। ਸ਼ੇਮ ਔਨ ਯੂ ਸਰ, ਸ਼ੇਮ ਔਨ ਯੂ। ਇਸ ਦੇ ਜਵਾਬ ਵਿੱਚ ਮਨਦੀਪ ਸਿੰਘ ਜੀ ਲਿਖਦੇ ਹਨ, ਤੁਸੀਂ ਜਾਣਦੇ ਹੋਏ ਵੀ ਮੇਰੇ ਕੋਲੋਂ ਪੁੱਛ ਰਹੇ ਹੋ ਤੇ ਬਾਅਦ ਵਿੱਚ ਜਵਾਬ ਵੀ ਆਪ ਹੀ ਦੇ ਦਿੰਦੇ ਹੋ। ਹਿੰਦੁਸਤਾਨ ਦੀ ਹਕੀਕਤ ਦੱਸਣ ਵਾਲੇ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਅੱਗ ਬਬੂਲਾ ਕਰ ਦਿੰਦੇ ਹਨ, ਪਰ ਤੁਸੀਂ ਆਪਣੇ ਤੌਰ ਤੇ 47 ਤੋਂ ਬਾਅਦ ਦਾ ਇਤਿਹਾਸ ਪਰੋਲ ਕੇ ਦੇਖ ਲਵੋ, ਤੁਹਾਨੂੰ ਸਮਝ ਆ ਜਾਵੇਗੀ ਕਿਸ ਤਰ੍ਹਾਂ ਭਾਰਤ ਸਰਕਾਰ ਨੇ ਆਜ਼ਾਦੀ ਤੋਂ ਥੋੜੇ ਦਿਨ ਬਾਅਦ ਹੀ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦੇ ਦਿੱਤਾ, ਕਿਸ ਤਰ੍ਹਾਂ ਸਰਕਾਰ ਨੇ ਭਾਰਤ ਦੇ ਬਾਕੀ ਸੂਬਿਆਂ ਨੂੰ ਪ੍ਰਵਾਨ ਕਰ ਲਿਆ ਅਤੇ ਪੰਜਾਬੀ ਸੂਬਾ ਬਣਾਉਣ ਤਾਂ ਦੂਰ ਦੀ ਗੱਲ, ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਤੇ ਵੀ ਪਾਬੰਦੀ ਲਾ ਦਿੱਤੀ ਗਈ। ਕਿਸ ਤਰ੍ਹਾਂ ਸਾਡੀ ਜਾਨ ਤੋਂ ਪਿਆਰਾ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ, ਕਿਸ ਤਰ੍ਹਾਂ ਪੰਜਾਬ ਦੇ ਪਾਣੀ ਖੋਹ ਲਏ ਗਏ, ਸਿੱਖਾਂ ਦੀ 1984 ਨਸਲਕੁਸ਼ੀ ਕੀਤੀ ਗਈ। ਮਾਫ ਕਰਨਾ ਕਿ 47 ਤੋਂ ਬਾਅਦ ਇਸ ਤਰ੍ਹਾਂ ਸਰਕਾਰੀ ਪੱਧਰ ਤੇ ਹਿੰਦੂਆਂ ਦੀ ਨਸਲਕੁਸ਼ੀ ਹੋਈ ਹੈ। ਮੈਂ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਮਰਨ ਦੀ ਖੁਸ਼ੀ ਨਹੀਂ ਮਹਿਸੂਸ ਕਰਦਾ, ਪਰ ਇਹ ਜਵਾਬ ਤੁਹਾਡੇ ਕੋਲੋਂ ਮੰਗਦਾ ਹਾਂ ਕਿ ਹਿੰਦੂ ਕੌਮ ਨਾਲ ਸਰਕਾਰੀ ਪੱਧਰ ਤੇ ਆਪਰੇਸ਼ਨ ਹੋਇਆ, ਸ਼ੁੱਧੀਕਰਨ ਦੇ ਨਾਮ ਥੱਲੇ ਘੱਟ ਗਿਣਤੀਆਂ ਦੀਆਂ ਭੈਣਾਂ ਨਾਲ ਜਬਰ ਜਨਾਹ ਹੋਏ ਹਨ, ਅਤੇ ਤੁਸੀਂ ਕਿਹਾ ਕਿ ਪੰਜਾਬ 'ਚ ਜ਼ਿਆਦਾ ਸਿੱਖ ਲੀਡਰ ਹੀ ਰਹਿ ਰਹੇ ਹਨ ਔਰ ਦੇਸ਼ ਦਾ ਪ੍ਰਧਾਨ ਮੰਤਰੀ ਵੀ ਸਿੱਖ ਹੀ ਰਿਹਾ ਹੈ। ਮਨਮੋਹਨ ਸਿੰਘ ਕਿ ਇਹਨਾਂ ਝੋਲੀ ਚੱਕ ਲੀਡਰਾਂ ਦੀ ਸਰਕਾਰ ਬਣਨ ਨਾਲ ਸਿੱਖਾਂ ਨੂੰ 84 ਦਾ ਇਨਸਾਫ ਮਿਲਿਆ ਹੈ। ਇਸ ਵਿੱਚੋਂ ਸ਼ਾਇਦ ਤੁਹਾਨੂੰ ਜਵਾਬ ਮਿਲ ਜਾਣਾ ਚਾਹੀਦਾ ਹੈ ਕਿ ਇਹ ਪੰਜਾਬ ਦੇ ਰਾਖੇ ਹਨ ਜਾਂ ਗੱਦਾਰ। ਮੀਡੀਆ ਤੁਹਾਡਾ ਹੈ, ਸਰਕਾਰ ਤੁਹਾਡੀ ਹੈ, ਬਹੁ ਗਿਣਤੀ ਤੁਹਾਡੀ ਹੈ। ਤੁਸੀਂ ਚਾਹੇ ਬਾਦਲ ਨੂੰ ਜਿਤਾ ਦਿਓ ਜਾਂ ਕੈਪਟਨ ਨੂੰ, ਕੋਈ ਖਾਸ ਫਰਕ ਨਹੀਂ ਪੈਂਦਾ। ਜਿਹੜੇ ਤੁਹਾਡੇ ਸ਼ਿਵ ਸੈਨਾ ਵਾਲੇ ਹਨ, ਜਿਨ੍ਹਾਂ ਨੂੰ ਤੁਸੀਂ ਸਿੱਖ ਕੌਮ ਦੇ ਰੱਖਿਅਕ ਮੰਨਦੇ ਹੋ, ਹੁਣ ਥੋੜੇ ਦਿਨ ਪਹਿਲਾਂ ਤੁਹਾਡੇ ਇਹਨਾਂ ਸ਼ਿਵ ਸੈਨਾ ਵਾਲਿਆਂ ਨੇ 84 ਦੇ ਕਤਲੇਆਮ ਦੇ ਮਾਮਲੇ 'ਚ ਟਾਈਟਲਰ ਨੂੰ ਕਲੀਨ ਚਿੱਟ ਮਿਲਣ ਤੇ ਖੁਸ਼ੀਆਂ ਮਨਾਈਆਂ ਸਨ ਤੇ ਉਸ ਨੂੰ ਇੱਕ ਸੰਤ ਦਾ ਖਿਤਾਬ ਦਿੱਤਾ। ਇਹ ਹੈ ਤੁਹਾਡੇ ਹਿੰਦੁਸਤਾਨ ਦਾ ਸੱਚ। ਕੀ ਡਾਕਟਰ ਸਾਹਿਬ ਵੱਲੋਂ ਬਿਆਨਿਆ ਜਾਂਦਾ ਸੱਚ ਇਸ ਤੋਂ ਕੋਈ ਵੱਖਰਾ ਹੈ? ਫਿਰ ਤੁਹਾਨੂੰ ਤਕਲੀਫ ਕਿਉਂ ਹੁੰਦੀ ਹੈ? ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਹਿੰਦੂ ਵੀਰ ਜਾਨਵੀ ਜੀ ਦਾ ਸ਼ੁਕਰੀਆ। ਜਦੋਂ ਇਹ ਸਾਰੇ ਆਪਣਾ ਜ਼ਹਿਰ ਬਾਹਰ ਕੱਢਦੇ ਨੇ, ਸੋ ਜ਼ਾਹਰ ਹੈ ਹਾਂਜੀ ਜਾਨਵੀ ਬੀਬੀ ਹੈ, ਬੀਬੀ ਹੈ ਜੀ। ਇਹ ਤਾਂ ਆਈਡੀ ਜੋ ਮਰਜ਼ੀ ਕਰ ਲਓ, ਹੁੰਦੇ ਤਾਂ ਇਹ ਬੀਬੇ ਜੀ ਹੈ, ਤਾਂ ਉਹਨਾਂ ਦੇ ਹੀ ਨੇ। ਅਸੀਂ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਬੁੱਤ ਪੂਜਾ ਦਾ ਕੀ ਇਸ ਬਾਰੇ ਨੇ ਵਿਊਜ਼, ਉਸ ਬਾਰੇ ਅਸੀਂ ਡਿਸਕਸ ਕੀਤਾ ਸੀ। ਸੋ ਜ਼ਾਹਰ ਹੈ ਵੀ ਗੁੱਸਾ ਤਾਂ ਇਹਨਾਂ ਨੂੰ ਇਸ ਗੱਲ ਤੇ ਆਇਆ ਹੈ ਕਿ ਜਿਹੜਾ ਅੱਜ ਕੱਲ੍ਹ ਰਾਸ਼ਟਰੀ ਸਿੱਖ ਸੰਗਤ ਰਾਮ ਜਾਂ ਕ੍ਰਿਸ਼ਨ ਜਾਂ ਵਿਸ਼ਨੂੰ ਜਾਂ ਦੂਸਰੇ ਸ਼ਬਦਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਐਜ਼ ਏ ਰੈਫਰੈਂਸ ਜਾਂ ਇੱਕ ਡਿਫਰੈਂਟ ਮੀਨਿੰਗ 'ਚ ਇਸਤੇਮਾਲ ਹੋਏ ਨੇ, ਉਹਨਾਂ ਨੂੰ ਇਸਤੇਮਾਲ ਕਰਕੇ ਦੱਸਣਾ ਚਾਹੁੰਦੇ ਨੇ ਕਿ ਵੀ ਗੁਰੂ ਗ੍ਰੰਥ ਸਾਹਿਬ ਵੀ ਇੱਕ ਹਿੰਦੂ ਜਿਹੜੇ ਨੇ ਗ੍ਰੰਥ ਵਾਂਗ ਅਸੀਂ ਮੰਨਦੇ ਹਾਂ ਔਰ ਉਹਦੇ 'ਚ ਰਾਮ ਦਾ ਨਾਂ ਇੰਨੀ ਵਾਰ ਆਇਆ। ਅਕਸਰ ਕਹਿਣਗੇ ਵੀ ਕਿ ਜੀ ਇੰਨੀ ਵਾਰ ਰਾਮ ਦਾ ਨਾਂ ਆਇਆ ਹੈ। ਜਾਂ ਜਦੋਂ ਗਾਂਧੀ ਨੇ ਵੀ ਇਹ ਕਿਹਾ, ਉਹਨੇ ਕਿਹਾ ਜੀ मैं तो जब पढ़ता हूँ तो मुझे तो ये कुछ हिंदू ग्रंथों से अलग नहीं नज़र आता जी। सो ਇਹ ਜਦੋਂ ਅਸੀਂ ਹਕੀਕਤ ਬਿਆਨਦੇ ਔਰ ਜਿਹੜੀ ਗੁਰਬਾਣੀ ਦੇ ਆਧਾਰ ਦੇ ਉੱਤੇ ਹੀ, ਕੋਈ ਅਸੀਂ ਆਪਣੇ ਕੋਲੋਂ ਤਾਂ ਨਹੀਂ ਕੱਢਦੇ, ਉਹ ਇਹਨਾਂ ਨੂੰ ਤਕਲੀਫ ਹੁੰਦੀ ਹੈ ਵੀ ਇਹਨਾਂ ਦਾ ਜਿਹੜਾ ਭਰਮ ਜਾਲ ਔਰ ਜਿਹੜਾ ਇਹਨਾਂ ਦੀ ਉਹ ਡੈਥ ਐਮਬਰੇਸ ਹੈ, ਉਸ ਚੋਂ ਲੋਕ ਜਾਗਰੂਕ ਹੁੰਦੇ ਨੇ, ਨਿਕਲਦੇ ਨੇ ਜੀ। ਔਰ ਉਹਨਾਂ ਨੇ ਇਹ ਕਿਹਾ ਜੀ ਤੁਸੀਂ ਸਿੱਖ ਆਪਣੀ ਰੰਜਿਸ਼ ਕੱਢ ਰਹੇ ਹੋ, ਤੁਸੀਂ ਪੰਜਾਬ ਚੋਂ ਭੱਜ ਗਏ, ਅਸੀਂ ਜਿਹੜਾ ਭਾਰਤ ਨੂੰ ਬਦਨਾਮ ਕਰ ਰਹੇ ਹੋ। ਔਰ ਵੀਰ ਮਨਦੀਪ ਸਿੰਘ ਉਹਨਾਂ ਨੇ ਇਸ ਦਾ ਨੋਟਿਸ ਲਿਆ ਔਰ ਉਹਨਾਂ ਨੇ ਬੜੇ ਵੇਰਵੇ ਦੇ ਨਾਲ ਆਲਰੇਡੀ ਬਹੁਤ ਸਾਰੇ ਨੁਕਤੇ ਕਵਰ ਕੀਤੇ ਨੇ। ਸੋ ਅਸੀਂ ਚਾਹੁੰਦੇ ਸੀ ਵੀ ਦੋਨਾਂ ਦਾ ਹੀ ਸਾਈਡ ਬਾਈ ਸਾਈਡ ਵਿਊ ਦਿੱਤਾ ਜਾਏ ਜੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ। ਉਹਨਾਂ ਨੇ ਕਿਹਾ ਜੀ ਚਲੋ ਅਸੀਂ ਕੀ ਕਹਿੰਦੇ ਹਾਂ, ਅਸੀਂ ਭੱਜ ਕੇ ਆ ਗਏ ਜਾਂ ਅਸੀਂ ਇੰਡੀਆ ਨੂੰ ਨਫ਼ਰਤ ਕਰਦੇ ਹਾਂ ਜਾਂ ਕੋਈ ਹੋਰ ਹੈ, ਤੁਸੀਂ ਹਿਸਟਰੀ ਦੇਖੋ। ਉਹਨਾਂ ਨੇ ਕਿਹਾ ਜੀ ਡਾਕਟਰ ਅਮਰਜੀਤ ਸਿੰਘ ਕੀ ਕਹਿੰਦੇ ਨੇ, ਇਹਨੂੰ ਪਾਸੇ ਰੱਖ ਦਿਓ, ਤੁਸੀਂ ਆਪਣੇ ਤੌਰ ਦੇ ਉੱਤੇ ਦੇਖੋ ਕਿ ਕੀ ਤੁਸੀਂ 47 ਦੇ ਵਿੱਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਨਹੀਂ ਐਲਾਨੇ ਜੀ। ਕੀ ਬਾਕੀ ਜ਼ਬਾਨਾਂ ਦੇ ਆਧਾਰ ਦੇ ਉੱਤੇ ਸੂਬੇ ਬਣੇ
पर तुसी पंजाबी सूबा जिंदाबाद कहण ते पाबंदी नहीं लाई? की तुसी साडा अकाल तख्त नहीं ढाया और तुसी तबाही नहीं की तुहाडी फौज ने जी? की तुहाडीਆਂ सरकारी नीतियां दे थल्ले साडी जिहड़ी इक्को एक दौलत है कुदरती पानी ਉਹਨੂੰ ਤੁਸੀਂ ਸਾਡੇ ਤੋਂ नहीं खोया? ਕੀ ਤੁਸੀਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ नहीं ਕੀਤੀ ਸਿੱਖਾਂ ਦੀ? ਜੀ। ਔਰ ਉਹਨੇ ਕਿਹਾ ਕਿ ਵੀ ਜੇ ਸਿੱਖਾਂ ਦੀਆਂ ਤਾਂ ਇਹ ਨਸਲਕੁਸ਼ੀਆਂ ਦਾ ਇੱਕ ਪੂਰਾ ਇਤਿਹਾਸ ਹੈ ਵੀ ਜੇ ਤੁਹਾਡਾ ਦੇਸ਼ ਇੱਕ ਹਿੰਦੂ ਦੇਸ਼ ਨਹੀਂ ਹੈ ਤੇ ਫਿਰ 47 ਤੋਂ ਬਾਅਦ ਕੋਈ ਦੱਸ ਸਕਦੇ ਹੋ ਕਿ ਹਿੰਦੂਆਂ ਦੀ ਨਸਲਕੁਸ਼ੀ ਹੋਈ ਹੋਏ? ਜਾਂ ਜਿਵੇਂ ਤੁਸੀਂ ਸ਼ੁੱਧੀਕਰਨ ਦੇ ਨਾਂ ਥੱਲੇ ਨਵੰਬਰ 84 ਚ ਪਹਿਲਾਂ ਸਿੱਖਾਂ ਦੀਆਂ ਧੀਆਂ ਭੈਣਾਂ ਬੱਚੀਆਂ ਦੇ ਨਾਲ ਜ਼ਬਰ ਜਨਾਹ ਕੀਤਾ ਹੈ, ਹੁਣ ਸ਼ੁੱਧੀਕਰਨ ਦੇ ਨਾਂ ਥੱਲੇ ਤੁਸੀਂ ਮੁਸਲਮਾਨ ਔਰ ਈਸਾਈਆਂ ਦੇ ਨਾਲ ਔਰ ਦੂਸਰੀਆਂ ਘੱਟ ਗਿਣਤੀਆਂ ਨਾਲ ਇਵੇਂ ਕਰ ਰਹੇ ਹੋ। ਔਰ ਇਹਨਾਂ ਦਾ ਓਪਨਲੀ ਦਿੱਤਾ ਹੋਇਆ ਨਾਅਰਾ ਕਿ ਭਾਈ ਬੇਟੀ ਬਚਾਓ ਨੂੰ ਲਾਓ, ਕਿ ਵੀ ਤੁਸੀਂ ਜਿਹੜਾ ਹੈਗਾ ਉਹਨਾਂ ਦੀਆਂ ਕੁੜੀਆਂ ਲਿਆਓ ਉਧਾਲ ਕੇ ਔਰ ਉਹਨਾਂ ਦਾ ਅਸੀਂ ਸ਼ੁੱਧੀਕਰਨ ਕਰਾਂਗੇ ਔਰ ਉਹਨਾਂ ਨੂੰ ਹਿੰਦਵਾਣੀਆਂ ਬਣਾਵਾਂਗੇ ਜੀ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਇਹ ਜਿਹੜਾ ਇਸ ਕਿਸਮ ਦਾ ਕਹਿਣਾ ਹੈ ਕਿ ਜੀ ਪੰਜਾਬ 'ਚ ਤਾਂ ਸਿੱਖ ਰਹਿੰਦੇ ਨੇ, ਦੇਖੋ ਤੁਹਾਡਾ ਪ੍ਰਾਈਮ ਮਿਨਿਸਟਰ ਵੀ ਸਿੱਖ ਹੈ। ਸੋ ਉਹਨਾਂ ਨੇ ਕਿਹਾ ਕਿ ਵੀ ਜੇ ਇਹੀ ਝੋਲੀ ਚੁੱਕਾਂ ਦਾ ਰਾਜ ਹੋਣਾ ਹੀ ਸਿੱਖ ਦਾ ਰਾਜ ਹੈ ਤਾਂ ਫਿਰ 84 ਦਾ ਔਰ ਦੂਸਰਾ ਸਿੱਖਾਂ ਨੂੰ ਇਨਸਾਫ ਕਿਉਂ ਨਹੀਂ ਮਿਲਿਆ? ਜੀ ਜੀ। ਸੋ ਜ਼ਾਹਰ ਹੈ ਵੀ ਇਹ ਸਾਰੇ ਤੁਹਾਡੇ ਹੀ ਸਟੂਜ ਨੇ। ਉਹਨਾਂ ਨੇ ਕਿਹਾ ਵੀ ਮੀਡੀਆ ਵੀ ਤੁਹਾਡਾ, ਸਰਕਾਰ ਵੀ ਤੁਹਾਡੀ, ਬਹੁ ਗਿਣਤੀ ਵੀ ਤੁਹਾਡੀ, ਤੁਸੀਂ ਬਾਦਲ ਨੂੰ ਬਣਾ ਦਿਓ, ਤੁਸੀਂ ਅਮਰਿੰਦਰ ਨੂੰ ਬਣਾ ਦਿਓ, ਤੁਸੀਂ ਮਨਮੋਹਨ ਸਿੰਘ ਨੂੰ ਬਣਾ ਦਿਓ, ਇਹਦਾ ਕੋਈ ਜਿਹੜਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਨ ਦਾ ਐਂਡ ਆਫ ਦਾ ਡੇ ਤੁਹਾਡੀ ਖੇਡ ਹੈ ਔਰ ਇਹ ਤੁਹਾਡੇ ਹੀ ਜਿਹੜੇ ਨੇ ਧੂਤੇ ਨੇ, ਜਿਵੇਂ ਧੂਤਾ ਕਿਹਾ ਜਾਂਦਾ ਪੰਜਾਬ ਵਿੱਚ ਕਿ ਵੀ ਧੂਤਾ ਖੜਾ ਕੀਤਾ ਜੀ, ਵੀ ਇਹ ਤਾਂ ਤੁਹਾਡੇ ਧੂਤੇ ਨੇ, ਅਸੀਂ ਪਪਟ ਕਹਿ ਦਿੰਦੇ ਹਾਂ ਜਾਂ ਕਠਪੁਤਲੀ ਕਹਿ ਦਿੰਦੇ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਤੁਹਾਡੀ ਜ਼ਹਿਨੀਅਤ ਇਹ ਹੈ ਕਿ ਵੀ ਸ਼ਿਵ ਸੈਨਾ ਤੁਹਾਡੀ ਉਸ ਜਗਦੀਸ਼ ਟਾਈਟਲਰ ਨੂੰ ਇੱਕ ਪਾਸੇ ਤਾਂ ਕਲੀਨ ਚਿੱਟ ਦਿੰਦੀ ਹੈ ਜੀ ਤੇ ਦੂਸਰੇ ਪਾਸੇ ਜਿਹੜੀ ਤੁਹਾਡੀ ਹੋਮ ਮਿਨਿਸਟਰੀ ਹੈ ਔਰ ਸ਼ਿਵ ਸੈਨਾ ਜਿਹੜੀ ਹੈ ਉਸ ਨੂੰ ਕਹਿੰਦੀ ਹੈ ਜੀ ਇਹਨੇ ਤਾਂ ਬਹੁਤ ਚੰਗਾ ਕੰਮ ਕੀਤਾ, ਇਹਨੂੰ ਅਸੀਂ ਮਹਾਨ ਸੰਤ ਐਲਾਨ ਦੇ। ਸੋ ਇਹ ਕਹਿ ਕੇ ਉਹਨਾਂ ਨੇ ਫਿਰ ਐਂਡ 'ਚ ਕਿਹਾ ਕਿ ਜੀ ਹੁਣ ਦੱਸੋ ਕਿ ਡਾਕਟਰ ਅਮਰਜੀਤ ਸਿੰਘ ਦੀ ਕਿਹੜੀ ਗੱਲ ਇਹਦੇ ਨਾਲੋਂ ਵੱਖਰੀ ਹੈ? ਆ ਹਕੀਕਤ ਹੈ। ਸੋ ਮੈਂ ਸਮਝਦਾ ਵੀ ਵੀਰ ਮਨਦੀਪ ਸਿੰਘ ਹੋਰਾਂ ਨੇ ਬਿਨਾਂ ਜਿਹੜਾ ਕੋਈ ਗਾਲੀ ਗਲੋਚ ਜਾਂ ਨਾ ਪੱਖੀ ਗੱਲ ਕੀਤੇ ਜੀ ਆਪਣਾ ਕੇਸ ਦੱਸਿਆ ਕਿ ਵੀ ਹੁਣ ਔਰ ਇਹਦੇ ਵਿੱਚ ਕੋਈ ਵੀ ਜਿਹੜਾ ਥੋੜਾ ਬਹੁਤ ਵੀ ਆਬਜੈਕਟਿਵ ਥਿੰਕਿੰਗ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਈਸਾਈ ਹੈ ਜਾਂ ਜਿਹਦਾ ਕੋਈ ਵੀ ਲਾਗਾ ਦੇਗਾ ਨਹੀਂ, ਜੇ ਉਹਦੇ ਸਾਹਮਣੇ ਤੁਸੀਂ ਆਪਣਾ ਇਹ ਕੇਸ ਪ੍ਰੈਜ਼ੈਂਟ ਕਰਦੇ ਹੋ। ਔਰ ਮੈਨੂੰ ਯਾਦ ਹੈ ਕਿ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਅਸਿਸਟੈਂਟ ਪ੍ਰੋਫੈਸਰ ਸਨ ਯੂਨੀਵਰਸਿਟੀ ਆਫ ਮੇਨ ਐਂਥਰੋਪੋਲੋਜੀ ਦੇ ਔਰ ਉਹ 1993 ਚ ਮੈਨੂੰ ਮਿਲੇ ਕੈਲੀਫੋਰਨੀਆ ਇੱਕ ਸੈਮੀਨਾਰ ਦੇ ਉੱਤੇ ਬਰਕਲੀ ਯੂਨੀਵਰਸਿਟੀ 'ਚ। ਉਸ ਤੋਂ ਬਾਅਦ ਉਹਨਾਂ ਦਾ ਕੋਈ ਬਹੁਤਾ ਐਕਸਪੋਜ਼ਰ ਨਹੀਂ ਸੀ ਇੰਡੀਆ ਦੇ ਹਵਾਲੇ ਨਾਲ, ਸਿੱਖਾਂ ਨਾਲ। ਹਾਲਾਂ ਉਹਨਾਂ ਦੀ PhD ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ ਦੇ ਉੱਤੇ ਸੀ। ਉਦੋਂ ਉਹਨਾਂ ਨੇ ਭਾਰਤ ਦੇ ਵਿੱਚ ਟਰੈਵਲ ਕਰਕੇ ਬਹੁਤ ਸਾਰੀ ਅੰਦਰੂਨੀ ਹਕੀਕਤ ਦੇਖੀ ਹੋਈ ਸੀ। ਸੋ ਕੁਛ ਦੇਰ ਦੀ ਗੱਲਬਾਤ ਤੋਂ ਬਾਅਦ ਐਕਸਚੇਂਜ ਆਫ ਈਮੇਲਸ, ਫੋਨ ਕਾਲਸ, ਉਹਨਾਂ ਦੀ ਦਿਲਚਸਪੀ ਬਣੀ ਕਿ ਵੀ ਉਹ ਜਿਹੜਾ ਇਸ ਖਾਲਿਸਤਾਨੀ ਸੰਘਰਸ਼ ਦੇ ਉੱਤੇ ਖਾਸ ਤੌਰ ਤੇ ਜਿਹੜੇ ਖਾਲਿਸਤਾਨੀ ਸੰਘਰਸ਼ ਦੇ ਯੋਧੇ ਨੇ ਜੀ ਉਹਨਾਂ ਦੇ ਅਕਾਊਂਟ ਨੂੰ ਉਹ ਉਸ ਤੇ ਕੰਮ ਕਰਨਗੇ ਔਰ ਉਸ ਦੇ ਉੱਤੇ ਕਿਤਾਬ ਲਿਖਣਗੇ। ਔਰ ਜਦੋਂ ਇਸ ਪ੍ਰੋਜੈਕਟ 'ਚੋਂ ਕਾਫੀ ਡੀਪ ਹੋਏ ਅਸੀਂ ਉਹਨਾਂ ਨੂੰ ਜਿੱਥੇ ਜਿੱਥੇ ਵੀ ਅਮਰੀਕਾ, ਕੈਨੇਡਾ ਥਾਂ ਥਾਂ ਇੰਟਰਵਿਊਜ਼ ਲਈ ਲੈ ਕੇ ਗਏ ਔਰ ਉਹਨਾਂ ਨੇ ਫੁੱਲ ਟਾਈਮ ਆਪਣਾ ਇਹ ਪ੍ਰੋਜੈਕਟ ਬਣਾਇਆ। ਤੇ ਇੱਕ ਦਿਨ ਗੱਲ ਕਰਦੇ ਉਹਨਾਂ ਨੇ ਕਿਹਾ ਮੈਨੂੰ, ਜਿਵੇਂ ਫਸਟ ਨੇਮ ਲੈ ਕੇ ਅਮਰੀਕਨਸ ਬੁਲਾਉਂਦੇ ਨੇ ਜੀ, ਕਿ ਤੁਸੀਂ ਮੇਰੇ ਤੇ ਇੰਨਾ ਟਰਸਟ ਕਿਵੇਂ ਕੀਤਾ ਜਾਂ ਕਿਵੇਂ ਕਰਦੇ ਹੋ? ਤੁਹਾਨੂੰ ਕੀ ਲੱਗਦਾ ਹੈ ਕਿ ਵੀ ਮੈਂ ਜੋ ਮੈਂ ਲਿਖਾਂਗੀ ਉਹ ਤੁਹਾਡੇ ਹੱਕ 'ਚ ਹੋਏਗਾ? ਤੇ ਮੈਂ ਉਹਨਾਂ ਨੂੰ ਰਿਸਪੈਕਟੇਬਲੀ ਕਿਹਾ, ਮੈਂ ਕਿਹਾ ਜੀ ਤੁਸੀਂ ਬਿਲਕੁਲ ਠੀਕ ਕਿਹਾ ਔਰ ਅਸੀਂ ਚਾਹੁੰਦੇ ਵੀ ਨਹੀਂ ਕਿ ਤੁਸੀਂ ਕੋਈ ਵੀ ਗੱਲ ਜਿਹੜੀ ਸੱਚ ਦੇ ਪੈਮਾਨੇ ਤੇ ਖਰੀ ਨਾ ਉਤਰਦੀ ਹੋਏ ਉਹ ਲਿਖੋ ਜਾਂ ਉਹ ਕਰੋ, ਕਿਉਂਕਿ ਉਹਦੇ ਤੋਂ ਇਹ ਹੋਏਗਾ ਕਿ ਜਿਵੇਂ ਸਿੱਖਾਂ ਨੇ ਪੈਸੇ ਦੇ ਕੇ ਤੁਹਾਡੇ ਤੋਂ ਕੁਝ ਲਿਖਵਾ ਲਿਆ। ਔਰ ਮੈਂ ਕਿਹਾ ਵੀ ਤੁਹਾਡਾ ਪਹਿਲਾ ਸਵਾਲ ਕਿ ਵੀ ਮੈਂ ਤੁਹਾਡੇ ਤੇ ਇੰਨਾ ਇਤਬਾਰ ਕਿਵੇਂ ਕੀਤਾ? ਮੈਂ ਕਿਹਾ ਜ਼ਾਹਰ ਹੈ ਕਿ ਵੀ ਮੈਨੂੰ ਜਿਹੜੇ ਕੁਛ ਨੂੰ ਤੁਸੀਂ ਮਿਲੇ, ਮੈਨੂੰ ਕਿਸੇ ਨੇ ਕਿਹਾ ਜੀ ਇਹ ਬੀਬੀ CIA ਦੀ ਵੀ ਹੋ ਸਕਦੀ ਹੈ, ਕਿਸੇ ਨੇ ਕਿਹਾ ਜੀ ਇਹ ਇੰਡੀਅਨ ਏਜੰਸੀਆਂ ਦੀ ਵੀ ਹੋ ਸਕਦੀ ਹੈ, ਤੁਸੀਂ ਇਨਸਾਈਡ ਸਟੋਰੀ ਇਹਨਾਂ ਨੂੰ ਦੇ ਰਹੇ ਹੋ ਜੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇੰਨੀ ਇੱਕ ਜਿਹੜੀ ਕਾਮਨ ਸੈਂਸ ਸੀ ਤੁਹਾਡੇ ਨਾਲ 2-3 ਮੁਲਾਕਾਤਾਂ ਤੋਂ ਬਾਅਦ ਮੈਨੂੰ ਇਹ ਲੱਗਾ ਕਿ ਵੀ ਤੁਸੀਂ ਸੱਚ ਲੱਭਣਾ ਚਾਹੁੰਦੇ ਹੋ।
ਔਰ ਤੁਹਾਡੀ ਇਸ ਕਿਉਰੋਸਿਟੀ ਚੋਂ ਜਿਹੜਾ ਮੈਂ ਇਹ ਕਨਕਲੂਡ ਕੀਤਾ ਵੀ ਸਾਡਾ ਕੇਸ, ਖਾਲਿਸਤਾਨ ਦਾ ਕੇਸ, ਸਿੱਖ ਕੌਮ ਦਾ ਕੇਸ ਸੱਚ ਹੱਕ ਦੇ ਉੱਤੇ ਆਧਾਰਿਤ ਹੈ ਜੀ। ਔਰ ਦੁਨੀਆ 'ਚ ਕੋਈ ਵੀ ਬੰਦਾ, ਭਾਵੇਂ ਉਸ ਦਾ ਕੋਈ ਸਿੱਖਾਂ ਨਾਲ ਸੰਬੰਧ ਨਹੀਂ ਹੋਏਗਾ, ਜੇ ਉਹ ਸੱਚ ਦਾ ਢੰਡਾਊ ਹੈ ਤੇ ਸਾਡਾ ਕੇਸ ਜਿਹੜਾ ਹੈ, ਮੈਂ ਉਹਨਾਂ ਨੂੰ ਕਿਹਾ ਕਿ ਇਟ ਕੈਨ ਸਟੈਂਡ ਦਾ ਸਕਰੂਟਨੀ ਆਫ ਐਨੀ ਕੋਰਟ ਇਨ ਦਾ ਵਰਲਡ। ਦੁਨੀਆ ਦੇ ਕਿਸੇ ਵੀ ਅਦਾਲਤ ਦੇ ਸਾਹਮਣੇ ਸਾਡਾ ਜਿਹੜਾ ਕੇਸ ਹੈ ਉਹ ਸੱਚ ਦਾ, ਉਹ ਜਿੱਤਣ ਦੀ ਸਮਰੱਥਾ ਰੱਖਦਾ ਹੈ। ਔਰ ਇਸ ਬਿਨਾਂ ਦੇ ਉੱਤੇ ਹੀ ਜਿਹੜਾ ਤੁਹਾਡੇ ਉੱਤੇ ਮੈਂ ਜਿਹੜਾ ਟਰਸਟ ਕੀਤਾ ਹੈ ਔਰ ਟਰਸਟ ਕਰਦਾ ਕਿ ਤੁਸੀਂ, ਕਿਉਂਕਿ ਜੋ ਵੀ ਲਿਖੋਗੇ ਜੇ ਸੱਚ ਤੇ ਆਧਾਰਿਤ ਲਿਖੋਗੇ ਤੇ ਫਿਰ ਅਲਟੀਮੇਟਲੀ ਉਹ ਸਾਡੇ ਖਾਲਿਸਤਾਨ ਦੇ ਕੌਜ਼, ਸਿੱਖੀ ਕੌਜ਼ ਦੀ ਐਡਵੋਕੇਸੀ ਹੋਏਗੀ, ਕਿਉਂਕਿ ਸਾਡਾ ਕੇਸ ਹੀ ਸੱਚ ਦੇ ਉੱਤੇ ਬੇਸਡ। ਔਰ ਮੈਂ ਸਮਝਦਾ ਵੀ ਜਿਵੇਂ ਵੀਰ ਮਨਦੀਪ ਸਿੰਘ ਨੇ ਸਧਾਰਨ ਫੈਕਟਸ ਔਰ ਮੋਟੀਆਂ-ਮੋਟੀਆਂ ਗੱਲਾਂ, ਨਿਟੀ ਗ੍ਰਿਟੀ ਜਾ ਕੇ ਨਹੀਂ, ਇਹੀ 5-7-10 ਨੁਕਤੇ ਨੇ ਜਿਹਦੇ ਤੇ ਬੇਸਡ ਕੋਈ ਵੀ ਬੰਦਾ ਕਹੇਗਾ ਕਿ ਜੇ ਤੁਹਾਡਾ ਵਾਹ ਇਸ ਕਿਸਮ ਦੇ ਲੋਕਾਂ ਨਾਲ ਹੈ ਤਾਂ ਤੁਸੀਂ ਇਹਨਾਂ ਨਾਲ ਕਿਵੇਂ ਰਹਿ ਸਕਦੇ ਹੋ। ਜੀ ਜੀ। ਜਿਹੜੇ ਤੁਹਾਡੀ ਹੋਂਦ ਨੂੰ ਹੀ ਮਿਟਾਉਣ ਤੇ ਤੁਲੇ ਹੋਏ ਨੇ, ਤੁਹਾਡਾ ਅਕਾਲ ਤਖਤ ਉਡਾ ਦਿੱਤਾ, ਤੁਹਾਡੀ ਜਨਰੇਸ਼ਨ ਮਾਰ ਦਿੱਤੀ, ਤੁਹਾਡੀ ਪਹਿਲਾਂ ਲੈਂਗੁਏਜ ਨੂੰ ਰੈਕਗਨਾਈਜ਼ ਨਹੀਂ ਕੀਤਾ, ਸ਼ੁਰੂਆਤੀ ਦੌਰ 'ਚ ਹੀ ਤੁਹਾਨੂੰ ਜਰਾਇਮ ਪੇਸ਼ਾ ਕੌਮ ਬਣਾਇਆ, ਤੇ ਜਿਹੜੇ ਕਾਤਲ ਨੇ, ਨਸਲਕੁਸ਼ੀ ਕਰਨ ਵਾਲੇ ਨੇ, ਉਹ ਉਹਨਾਂ ਨੇ ਸੰਤ ਐਲਾਨੇ ਹੋਏ ਨੇ ਔਰ ਉਹਨਾਂ ਦੀਆਂ ਏਜੰਸੀਆਂ ਉਹਨਾਂ ਨੂੰ ਕਲੀਨ ਚਿੱਟ ਦਿੰਦੀਆਂ ਨੇ। ਤੁਸੀਂ ਕਿਵੇਂ ਉਸ ਮੁਲਕ ਦੇ ਵਿੱਚ ਰਹਿ ਸਕਦੇ ਹੋ? ਜੀ ਜੀ। ਸੋ ਮੈਂ ਸਮਝਦਾ ਵੀ ਇਹ ਜਿਹੜੇ ਸਾਡਾ ਕੇਸ ਹੈ ਅਗੇਨ ਬੇਸਡ ਔਨ ਟਰੂਥ, ਔਰ ਲੋੜ ਹੈ ਵੀ ਆਪਣਿਆਂ ਨੂੰ ਵੀ ਪਹਿਲਾਂ ਸਮਝਾ ਲਈਏ। ਪ੍ਰੋਬਲਮ ਇਹ ਹੈ ਕਿ ਦੂਸਰਿਆਂ ਨੂੰ ਸਮਝਾਉਣ 'ਚ ਮੈਨੂੰ ਕਦੇ ਦਿੱਕਤ ਨਹੀਂ ਹੋਈ। ਅੱਜ ਵੀ ਜਦੋਂ ਤੁਸੀਂ ਆਪਣਿਆਂ ਨਾਲ ਗੱਲ ਕਰਦੇ ਹੋ, ਅੱਜ ਵੀ ਰੇਡੀਓ ਇੱਕ ਟਾਕ ਸ਼ੋਅ ਦੇ ਉੱਤੇ ਇਹੀ ਗੱਲ ਹੋ ਰਹੀ ਸੀ ਜੀ, ਆਪਣੇ ਬਹੁਤ ਸਾਰੇ ਕਹਿੰਦੇ ਨੇ ਕਿ ਜੀ ਮੋਦੀ ਨੇ ਸਿੱਖ ਤੇ ਨਹੀਂ ਮਾਰੇ, ਅਸੀਂ ਕਿਉਂ ਮੁਸਲਮਾਨਾਂ ਜਾਂ ਈਸਾਈਆਂ ਦਾ ਝੰਡਾ ਚੁੱਕਿਆ, ਉਹ ਸਾਡੇ ਲਈ ਕਿਹੜੀ ਆਵਾਜ਼ ਚੁੱਕਦੇ ਨੇ ਜੀ। ਮੈਂ ਕਿਹਾ ਜੀ ਫਿਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸ਼ਹਾਦਤ ਨਹੀਂ ਮੰਨਦੇ। ਔਰੰਗਜ਼ੇਬ ਨੇ ਸਿੱਖਾਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ, ਉਹ ਤਾਂ ਕਸ਼ਮੀਰੀ ਪੰਡਤਾਂ ਨੂੰ ਕੀਤਾ ਸੀ। ਨਾ ਪੰਡਤਾਂ ਦੇ ਜਨੇਊ ਨੂੰ ਅਸੀਂ ਮਾਨਤਾ ਦਈਏ, ਨਾ ਅਸੀਂ ਪੰਡਤਾਂ ਦੇ ਕਿਸੇ ਵਿਸ਼ਵਾਸ ਨੂੰ ਦਈਏ, ਪਰ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੇ ਲਈ ਸ਼ਹਾਦਤ ਦਿੱਤੀ ਤੇ ਅੱਜ ਤਾਂ ਸਾਡੇ ਨਾਲ ਕਿਹੜੀ ਘੱਟ ਹੋ ਰਹੀ ਹੈ। ਔਰ ਜੇ ਅੱਜ ਈਸਾਈਆਂ ਨਾਲ ਹੋਈ ਹੈ, ਮੁਸਲਮਾਨਾਂ ਨਾਲ ਮੋਦੀ ਕਰ ਰਿਹਾ, ਸਿੱਖ ਕਿਸਾਨਾਂ ਨਾਲ ਕੀਤਾ, ਤੁਸੀਂ ਤਾਂ ਉਹਨਾਂ ਦੇ, ਤੁਹਾਨੂੰ ਤਾਂ ਘੜੇ ਦੀ ਮੱਛੀ ਸਮਝਦੇ ਨੇ ਜੀ। ਸੋ ਮੈਂ ਸਮਝਦਾ ਵੀ ਆਪਣੇ ਲੋਕ ਜ਼ਰੂਰ ਇਸ ਗੱਲ ਵੱਲ ਧਿਆਨ ਦੇਣ ਕਿ ਸਾਡਾ ਖਾਲਿਸਤਾਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਇਹਨਾਂ ਦੀ ਜ਼ਹਿਨੀਅਤ ਭਾਵੇਂ YouTube ਤੇ ਲਿਖਦੇ ਨੇ ਜਾਂ ਕੋਈ ਹੋਰ ਕਰਦੇ ਨੇ, ਰੋਜ਼ਾਨਾ ਹੀ ਜ਼ਾਹਰ ਹੁੰਦੀ ਹੈ। ਸੋ ਵੈਸੇ ਇਹਨਾਂ ਦੋਨਾਂ ਵੀਰਾਂ ਦਾ ਹੀ ਧੰਨਵਾਦ, ਉਹਨਾਂ ਨੇ ਜਿਹੜਾ ਐਟਲੀਸਟ ਮਟੀਰੀਅਲ ਫॉर ਡਿਸਕਸ਼ਨ ਦਿੱਤਾ ਹੈ ਸਾਨੂੰ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।